ਮੇਰਾ ਨਾਮ ਜੀ ਮੁਹੰਮਦ ਬੂਟਾ ਜੀ। ਮੁਹੰਮਦ ਬੂਟਾ, ਤੁਸੀਂ ਇੱਥੇ ਸਕੀਰੇ ਦੇ ਰਹਿਣ ਵਾਲੇ ਕਿ ਨਹੀਂ ਜੀ, ਅਸੀਂ ਆ ਗਏ ਹਾਂ ਰੰਜਾ ਚਵਿੰਡਾ, ਤਹਿਸੀਲ ਸਮੁੰਦਰੀ, ਜ਼ਿਲ੍ਹਾ फैसलाबाद। अच्छा, यानी कि ऐसे तहसील ਦੇ हाँ जी, ऐसे तहसील दे। अस्सलाम वालेकुम वीरो, की हाल ठीक ठाक हो? मैं ਤੁਹਾਡਾ ਵੀਰ ਸਾਕਮ ਮਹਿਰ YouTube ਚੈਨਲ ਸਾਂਝਾ ਪੰਜਾਬ ਦੇਖਦੀਆਂ ਅੱਖਾਂ ਸੁਣਦੇ ਕੰਨਾਂ ਨੂੰ ਸਾਕਮ ਮਹਿਰ ਦਾ ਸਲਾਮ ਪਹੁੰਚੇ। ਅੱਜ ਅਸੀਂ ਐਗਰੀਕਲਚਰ ਦੇ ਹਵਾਲੇ ਨਾਲ ਗੱਲ ਕਰਾਂਗੇ ਕਿ ਜਿਹੜੀ ਸਾਡੇ ਪਾਕਿਸਤਾਨ ਦੇ ਅੰਦਰ ਖਾਸ ਤੌਰ ਤੇ ਅੰਦਰ ਜਿਹੜਾ ਪੰਜਾਬ ਆ ਸਾਡੇ ਪੰਜਾਬੀ ਕਿਸਾਨਾਂ ਦਾ ਕੰਮ ਹੀ ਇਹ ਆ ਕਿ ਜਿਹੜਾ ਵਾ ਸਬਜ਼ੀਆਤ ਲਾਉਣੀਆਂ ਜਾਂ ਕਿ ਆਪਣਾ ਦੂਸਰੇ ਦੀਗਰ ਆ ਕਮਾਦ ਇੱਧਰ ਸਾਈਡ ਤੇ ਵੇਖਣ ਦੇ ਆ ਕਣਕ ਵਾ ਜ਼ਿਮੀਂਦਾਰਾਂ ਦਾ ਤਾਂ ਕੰਮ ਹੀ ਇਹ ਹੈ ਨਾ ਹੈ ਮੀਂਹ ਆਵੇ ਹਨੇਰੀ ਆਵੇ ਇਹਨਾਂ ਤੇ ਇਹ ਕੰਮ ਹੀ ਕਰਦੇ ਨੇ। ਤੇ ਅੱਜ ਅਸੀਂ ਐਗਰੀਕਲਚਰ ਦੇ ਹਵਾਲੇ ਦੇ ਨਾਲ ਹੀ ਨਾ ਇਹ ਬਤਾਉਂ ਦੀ ਫਸਲ ਜਿਹੜੀ ਆ ਨਾ ਇਹਨਾਂ ਦੇ ਕੋਲ ਹਾਜ਼ਰ ਹੋਏ ਆ। ਚੱਕ ਨੰਬਰ 46 ਗਾਬੇ ਸਕੀਰਾ ਪਿੰਡ, ਤਹਿਸੀਲ ਸਮੁੰਦਰੀ, ਗੋਜਰਾ ਰੋਡ ਦੇ ਉੱਪਰ ਇਹ ਪਿੰਡ ਆ। ਤੇ ਇਹਨਾਂ ਦੇ ਨਾਲ ਆਪਾਂ ਭਾਅ ਹੋਣਾ ਨਾਲ ਕਰਦੇ ਆ ਗੱਲ ਕਿ ਇਹਦਾ ਪਨੀਰੀ ਲਾਉਣ ਦਾ ਜਾਂ ਇਹਨੂੰ ਬਾਅਦ ਦੇ ਵਿੱਚ ਪਨੀਰੀ ਪੁੱਟ ਕੇ ਜਿਹੜੀ ਲਾਉਂਦੇ ਆ ਬੂਟੇ ਦੇ ਬਾਰੇ ਦਰਖਤ ਸਾਰਾ ਜਿੰਨਾ ਵੀ ਆ ਨਾ ਆਪਣਾ ਵਾਂਸ ਵੀ ਇਹ ਲਾਉਣ ਡਏ ਆ ਸਾਰੀ ਹਰ ਚੀਜ਼ ਦੇ ਬਾਰੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਬਤਾਉਂ ਵਾਸਤੇ ਕਿਹੜੀ ਚੀਜ਼ ਜਿਹੜਾ ਉਹ ਕੰਮ ਕਰਨਾ ਚਾਹੀਦਾ ਕਿ ਜਿਹਦੇ ਨਾਲ ਇਹਦੇ ਵਿੱਚੋਂ ਸਾਨੂੰ ਚੰਗੀ ਆਮਦਨ ਆਵੇ। अस्सलाम वालेकुम जी। वालेकुम सलाम। और भा की हाल ठीक ठाक हो जी? अल्लाह का शुक्र जी, सब ठीक ठाक। अपना नाम भा दसो की? मेरा नाम जी मुहम्मद बूटा जी। मुहम्मद बूटा, ਤੁਸੀਂ ਇੱਥੇ ਸਕੀਰੇ ਦੇ ਰਹਿਣ ਵਾਲੇ ਕਿ नहीं जी, ਅਸੀਂ आ गए हैं रंजा चविंडा, तहसील समुंदरी, जिला फैसलाबाद। अच्छा, यानी कि ऐसे तहसील ਦੇ ਹੀ ਆ? हाँ जी, ऐसे तहसील दे। माशाअल्लाह हो गया। ਤੇ ਇਹ ਆਪਣਾ ਤੁਹਾਡਾ ਇਹ ਬਤਾਉਂ ਜਿਹੜਾ ਤੁਸੀਂ ਇਹ ਹੁਣ ਲਾਣ ਡਏ हाँ जी, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛੂੰਗਾ ਇਹਦੇ ਵਿੱਚ ਤੁਹਾਡਾ ਕਿੰਨਾ ਕੁ ਤਜਰਬਾ ਕਿੰਨੀ ਇਹਦੇ ਵਿੱਚ ਤੁਹਾਨੂੰ ਅਰਸਾ ਹੋ ਗਿਆ ਵੀ ਇਹ ਕੰਮ ਕਰਦੇ ਐਗਰੀਕਲਚਰ ਦਾ? देखो जी, ये ना मतलब शुरू तो जो ਅਸੀਂ ਹੋਏ ਨਾ ਸਾਡੇ ਪਿੰਡ ਵਿੱਚ ਇਹੋ ਹੀ ਮਲਕ ਮੁਹੰਮਦ ਸ਼ਰੀਫ ਆ ਹਾਂਜੀ ਰੰਜੇ ਚਵਿੰਡੇ ਤੋਂ, ਉਹਨਾਂ ਨੇ ਜੀ ਇਹਦਾ ਯਾਨੀ ਕਿ ਚਾਲੂ ਕੀਤੀ ਥੋੜੀ ਸਬਜ਼ੀ ਤੋਂ। ਹਾਂ ਹੁਣ ਇਸ ਵਕਤ ਪੂਰਾ ਰੰਜਾ ਚਵਿੰਡਾ ਜਿਹੜੇ ਪੂਰੇ ਪੰਜਾਬ ਦੇ ਵਿੱਚ ਜੀ ਸਬਜ਼ੀ ਜਾ ਰਹੀ ਆ। ਮਾਸ਼ਾਅੱਲਾ। ਕਰੇਲਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਾ ਰਿਹਾ ਰੰਜਾ ਚਵਿੰਡੇ ਤੋਂ। ਅੱਛਾ, ਉਹਨਾਂ ਨੇ ਮਲਕ ਸ਼ਰੀਫ ਸਾਹਿਬ ਹੋਣਾ ਨੇ ਉਹਨਾਂ ਨੇ ਇਹ ਚਾਲੂ ਕੀਤੀ ਹੈਗੀ ਆ। ਉਹ ਤੋਂ ਗਾੜੀ ਆਸਤਾ ਇਹ ਜੀ ਜਾਨੀ ਕਿ ਨਾ ਕਾਰੋਬਾਰ ਜਿਹੜਾ ਵੱਧ ਗਿਆ ਹੈਗਾ ਜੀ। ਸਭ ਤੋਂ ਪਹਿਲਾਂ ਤੇ ਮੈਨੂੰ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਯਾਰ ਇਹ ਕੰਮ ਜੱਟ ਜ਼ਿਮੀਂਦਾਰ ਜਿਹੜੇ ਸੀ ਨਾ ਜਾਂ ਰਾਈ ਬਰਾਦਰੀ ਜਾਂ ਇਦਾਂ ਜਿਹੜੀਆਂ ਵੱਡੀਆਂ ਬਰਾਦਰੀਆਂ ਨੇ ਨਾ ਇਹ ਉਹ ਕੰਮ ਕਰਦੀਆਂ ਸੀ। ਇਹ ਮਾਸ਼ਾਅੱਲਾ ਮਲਕ ਨੇ ਜੀ, ਮਲਕ ਜਿਹੜੇ ਐਗਰੀਕਲਚਰ ਦਾ ਕੰਮ ਕਰਦੇ। ਤੇ ਮੈਂ ਤੁਹਾਨੂੰ ਕੈਮਰਾ ਮਾਰ ਕੇ ਬਾਅਦ ਦਿਖਾਵਾਂਗਾ ਕਿ ਵਾਵਾ ਕਾਫੀ ਰਕਬਾ ਇਹਨਾਂ ਨੇ ਜਿਹੜਾ ਨਾ ਬਤਾਉਆਂ ਵਾਸਤੇ ਤਿਆਰ ਕੀਤਾ ਤੇ ਲਾਉਣ ਡਏ ਆ। ਠੀਕ ਹੋ ਗਿਆ। ਤੇ ਇਹ ਤੁਹਾਨੂੰ ਜੀ ਇਹ ਪਨੀਰੀ ਹੈ ਜਿਹੜੀ ਲਾਉਣੇ ਆ ਬਤਾਉਂ ਦੀ ਪਹਿਲਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦੀ ਪਨੀਰੀ ਲਾਉਣ ਲੱਗਿਆ ਕਿਹੜੀ ਚੀਜ਼ ਦੀ ਇਹਤਿਆਤ ਕਰਨੀ ਪੈਂਦੀ ਸਾਨੂੰ? ਇਹ ਜੀ ਇਹਦੇ ਤੇ ਸਭ ਤੋਂ ਪਹਿਲੇ ਨਾ ਉਹ ਕਰਨੇ ਪੈਂਦੇ ਆ, ਇਹਦੇ ਤੇ ਥੋੜਾ ਜਿਹਾ ਛਾਪਰ ਪਾਉਣਾ ਪੈਂਦਾ, ਮੱਖੀ ਦਾ ਇਹਤਿਆਤ ਕਰਨਾ ਪੈਂਦਾ। ਪਨੀਰੀ ਦੇ ਉੱਪਰ ਵੀ ਛਾਪਰ ਪਾਉਣਾ ਪੈਂਦਾ। ਉੱਤੇ ਇੱਕ ਗ੍ਰੀਨ ਚਾਦਰ ਜੀ ਆਉਂਦੀ ਜੀ ਉਹ ਪਾਉਣੀ ਪੈਂਦੀ ਹੈ। ਯਾਨੀ ਕਿ ਜਦੋਂ ਤੁਸੀਂ ਬੀਜ ਲਾ ਦੇਣੇ ਆ ਹਾਂਜੀ ਉੱਤੇ ਇਹਦੇ ਚਾਦਰ ਪਾ ਦੇਣੀ, ਛਾਪਰ ਪਾ ਦੇਣਾ ਗ੍ਰੀਨ ਰੰਗ ਦਾ। ਹਾਂਜੀ, ਗ੍ਰੀਨ ਰੰਗ ਦਾ। ਗਰਮੀ ਹੋਵੇ ਉਹ ਥੋੜੇ ਮੌਸਮ ਦੇ ਹਿਸਾਬ ਦੇ ਨਾਲ ਫਿਰ ਪਾਈਦਾ ਜੀ। ਹੁਣ ਜਿਵੇਂ ਮਤਲਬ ਸਰਦੀ ਆ ਰਹੀ ਆ, ਧੁੰਦ ਪੈ ਰਹੀ ਆ, ਉਦੋਂ ਇਹਨਾਂ ਦੇ ਉੱਤੇ ਜੀ ਅਸੀਂ ਆ ਸੋਟੀ ਲਾ ਰਹੇ ਆ। ਇਹਨਾਂ ਦੇ ਉੱਤੇ ਛਾਪਰ ਪਾਉਣਾ ਜੀ। ਮੇਰਾ ਕੈਮਰਾਮੈਨ ਦਿਖਾਵੇ ਕਿ ਆਹ ਦੇਖੋ ਨਾ ਇਹਨਾਂ ਨੇ ਆ ਬੂਟੇ ਲਾਏ ਆ, ਇਹਨਾਂ ਦੇ ਉੱਪਰ ਇਹ ਸਾਰੀ ਤਿਆਰ ਆ ਲੇਕਿਨ ਇਹਦੇ ਉੱਪਰ ਹਜੇ ਕੋਈ ਨਹੀਂ। ਤੇ ਇਹਦੇ ਵਾਸਤੇ ਇਹਨਾਂ ਦੇ ਉੱਪਰ ਜੀ ਆ ਸੋਟੀ ਲੱਗੇ ਲਾਉਣਾ ਤੁਹਾਨੂੰ ਦਿਖਾ ਰਹੇ ਆ। ਆਹ ਸੋਟੀ ਇਧਰਲੀ ਸਾਈਡ ਤੇ ਆ ਦੇਖੋ ਜੀ, ਆ ਸੋਟੀ ਲਾਈ ਆ। ਆਹ ਰਕਬਾ ਜਿੰਨਾ ਵੀ ਅੱਗੇ ਨਜ਼ਰ ਆ ਰਿਹਾ ਇਹਦੇ ਵਿੱਚ ਇਹਨਾਂ ਨੇ ਜ਼ਿਆਦਾ ਦੇ ਵਿੱਚ ਸੋਟੀ ਲਾਤੀ ਆ ਕਿਉਂਕਿ ਜਿਹੜਾ ਮੌਸਮ ਨਾ ਅੱਗੇ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਵੇਖੋ ਕਿ 10-12 ਦਿਨ ਜਿਹੜੀ ਇਹ ਸਮੋਕ ਨੇ ਜਿਹੜਾ ਨਾ ਬਹੁਤ ਇਹ ਸਮੋਕ ਵੀ ਇਹਦੇ ਉੱਤੇ ਅਸਰ ਕਰਦੀ ਹੈ। ਹਾਂਜੀ ਬਿਲਕੁਲ ਜੀ ਕਰਦੀ ਜੀ। ਵਿੱਚ ਬਹੁਤ ਸਾਰੇ ਪੌਦੇ ਜਿਹੜੇ ਆ ਨਾ ਜਾਨੀ ਕਿ ਉਹ ਡੈਮੇਜ ਹੋ ਗਏ ਆ ਜੀ ਉਹਦੀ ਵਜ੍ਹਾ ਤੋਂ, ਠੰਡ ਦੀ ਵਜ੍ਹਾ ਤੋਂ। ਹਾਂਜੀ, ਸਮੋਕ ਦੀ ਵਜ੍ਹਾ ਤੋਂ। ਉਹਨਾਂ ਨੂੰ ਧੁੱਪ ਨਹੀਂ ਪਈ ਕਿਉਂਕਿ ਬੂਟੇ ਨੂੰ ਧੁੱਪ ਤੇ ਬੂਟੇ ਵਾਸਤੇ। ਹਾਂਜੀ ਬਿਲਕੁਲ ਜੀ। ਉਹ ਏਦਾਂ ਹੀ ਆ ਨਾ ਜੀ, ਛੋਟੇ ਬੱਚੇ ਨੂੰ ਜਦੋਂ ਠੰਡ ਤੋਂ ਬਚਾਉਣਾ ਇਹਦਾ ਵੀ ਉਹੀ ਹਿਸਾਬ ਆ ਜੀ। ਹਾਂਜੀ। ਅੱਛਾ, ਆਪਾਂ ਨਾ ਇੱਧਰ ਆਓਗਾ ਜਿਹੜੇ ਬਾਂਸ ਆ ਨਾ ਇੱਧਰ ਇਹਨਾਂ ਦਾ ਇਹ ਤੁਹਾਨੂੰ ਪੁੱਛਦੇ ਆ ਕਿ ਆ ਹੁਣ ਤੁਸੀਂ ਆ ਵਾਂਸ ਜਿਹੜਾ ਡਏ ਆ ਗੱਡਣ। ਹਾਂਜੀ। ਤੇ ਇਹ ਵਾਂਸਾਂ ਦਾ ਤਕਰੀਬਨ ਕਿੰਨਾ ਫਾਸਲਾ ਹੋਣਾ ਚਾਹੀਦਾ? ਇਹ ਜੀ ਲਾ ਰਹੇ ਅਸੀਂ 8 ਫੁੱਟ ਤੇ। 8 ਫੁੱਟ ਦੇ ਯਾਨੀ ਕਿ ਉੱਤੋਂ ਛਾਪਰ ਦੀ ਫਿਰ ਝੋਲੀ ਨਹੀਂ ਬਣਦੀ? ਨਹੀਂ ਬਣਦੇ ਹੈਗੀ। ਉੱਤੇ ਇਹਦੇ ਤਾਰ ਪਾਉਣੀ ਆ ਜੀ, ਸਾਈਡਾਂ ਤੇ ਵੀ ਇਹਦੇ ਤਾਰ ਪੈਣੀ ਹੈਗੀ ਆ, ਤੇ ਝੋਲੀ ਨਹੀਂ ਇਹਦੀ ਪਏਗੀ। ਯਾਨੀ ਕਿ ਇਹ ਕੱਲੇ ਬਤਾਊਆਂ ਉੱਤੇ 8 ਫੁੱਟ ਤੇ ਲਾ ਰਹੇ ਆ। ਬਾਕੀ ਅਸੀਂ ਜਿਹੜੀ ਆ ਮਤਲਬ ਸਾਈਡਾਂ ਤੇ ਕਰੇਲਾ ਲੱਗ ਰਿਹਾ ਉਹਨਾਂ ਦੇ ਅਸੀਂ ਪਾਈ ਦੀ ਆ 6 ਫੁੱਟ ਤੇ। ਸਾਡੇ 5 ਤੇ 6 ਤੇ ਇੱਥੇ ਕਿ ਸੋਟੀ ਜਿਹੜੀ ਪਾ ਦੇਈਦੀ ਹੈ, ਸੰਘਣੀ ਵੀ ਪਾ ਦੇਈਦੀ ਆ, ਥੋੜੀ ਜਿਹੀ ਵਿਰਲੀ ਵੀ ਕਰ ਦੇਈਦੀ ਆ ਉਹ ਫਸਲ ਦੇ ਹਿਸਾਬ ਨਾਲ। ਲੇਕਿਨ ਇਹਦੇ ਤੇ ਕਰੇਲਾ ਨਹੀਂ ਜੀ, ਇਹ ਕੱਲੇ ਬਤਾਊ ਆ। ਇਹ ਬਤਾਊ ਆ? ਹਾਂਜੀ, ਇਹਦੇ ਹਿਸਾਬ ਦੇ ਨਾਲ ਇਹ ਅਸੀਂ 8 ਫੁੱਟ ਤੇ ਸੋਟੀ ਕੀਤੀ ਹੈਗੀ। ਇਹ ਜਿਹੜਾ ਬੂਟਾ ਨਾ ਅਸੀਂ ਆਪਣੇ ਵੇਖਣ ਵਾਲਿਆਂ ਨੂੰ ਸਿਰਫ ਇਹ ਗੱਲ ਦੱਸਣੀ ਹੈ ਸਭ ਤੋਂ ਪਹਿਲਾਂ
ਕਿ ਯਾਰ ਇਹਨੂੰ ਲਾਉਣ ਵਾਸਤੇ ਕਿਹੜੀ ਕਿਹੜੀ ਚੀਜ਼ ਦੀ ਇhtiyat ਜ਼ਰੂਰੀ, ਕਿਉਂਕਿ ਇਹ ਚੀਜ਼ਾਂ ਦੀ ਇhtiyat ਕਰਾਂਗੇ ਤੇ ਫੇਰ ਹੀ ਤੇ ਇਹਦੇ ਕੋ ਆਮਦਨ ਆਏਗੀ। ਹਾਂ ਜੀ ਬਿਲਕੁਲ। ਜੇ ਅਸੀਂ ਏਦਾਂ ਹੀ ਮਾਰ ਧਾੜ ਦੇ ਮਾਰ ਤੇ 4.5 ਕਰਕੇ ਵੀ ਮਗਰੋਂ ਲਾ ਦੇਣੀ ਆ ਤੇ ਫਿਰ ਉਹ ਆਮਦਨ ਨਹੀਂ ਫਿਰ ਉਹਦੇ ਕੋਈ ਨਹੀਂ ਹੈਗਾ। ਇਹਦੇ ਦੇਖੋ ਜੀ ਆ ਖੇਲਾਂ ਘਟਾ ਕੇ ਮਤਲਬ ਖਾਦ ਪਾਈ ਦੀ ਆ, ਫਿਰ ਛਾਪਰ ਲਾਈਦਾ ਹੈਗਾ। ਇਹ ਜਿਹੜੀ ਮੈਂ ਤੁਹਾਨੂੰ ਇਹ ਵੀ ਪਹਿਲਾਂ ਸਭ ਤੋਂ ਪਹਿਲਾਂ ਪੁੱਛੋ ਖੇਲਾਂ ਦੇ ਬਾਰੇ ਗੱਲ ਕਰ ਲੈਨੇ। ਜਿਹੜੀਆਂ ਖੇਲਾਂ ਵਾ ਇਹ ਕਿੰਨੇ ਫਾਸਲੇ ਤੇ ਇੱਕ ਖੇਲ ਤੋਂ ਦੂਸਰੀ ਖੇਲ ਦਾ ਫਾਸਲਾ ਕਿੰਨਾ ਰੱਖਿਆ ਉਹਨਾਂ ਤੇ? ਇਹ ਜਿਹੜਾ ਜੀ ਇਹ ਹੈਗਾ ਆ 4 ਫੁੱਟ ਲੱਗਦਾ। ਹਾਂ 2 ਫੁੱਟ ਦਾ ਇਹ ਹੈ, 2.5 ਫੁੱਟ ਦਾ ਇਹ ਹੈਗਾ ਫਾਸਲਾ। ਅੱਛਾ ਹਾਂਜੀ। ਤੇ ਜਿਹੜੇ ਖੇਲਾਂ ਬਹੁਤੀਆਂ ਵੀ ਹੈਗੀਆਂ 4 ਫੁੱਟ ਦੀਆਂ 5 ਫੁੱਟ ਦੀਆਂ ਵੀ ਆ। ਅੱਛਾ ਇਹ ਜਿਹੜਾ ਆ ਬੂਟੇ ਤੋਂ ਬੂਟੇ ਦਾ ਫਾਸਲਾ ਤਕਰੀਬਨ ਕਿੰਨਾ? ਇਹ ਹੈਗਾ ਜੀ 3 ਫੁੱਟ ਤੇ ਇਹਦਾ ਫਾਸਲਾ ਹੈਗਾ। ਠੀਕ ਹੋ ਗਿਆ। ਇਹਦੇ ਵਿੱਚੋਂ ਜੇ ਅਕਸਰ ਮਸਲਨ ਵੀ ਇਹ ਹੁਣ ਦੇ ਦਿਨਾਂ ਜੀ ਜਿਹੜੇ ਸਮੋਕ ਦੇ ਦਿਨ ਇਹਦੇ ਵਿੱਚ ਅਗਰ ਕਿ ਮਸਲਨ ਕੋ ਬੂਟਾ ਮਰ ਜਾਂਦਾ ਤਾਂ ਫਿਰ ਤੁਸੀਂ ਲਾ ਵੀ ਸਕਦੇ ਹੋ। ਹਾਂਜੀ ਪੌਦੇ ਬਿਲਕੁਲ ਜੀ ਪਿੱਛੇ ਪਨੀਰੀ ਤਿਆਰ ਕਰਕੇ ਨਾ ਟਰੇਵਾਂ ਦੇ ਵਿੱਚ ਉੱਥੋਂ ਲਿਆ ਕੇ ਇਹਦੇ ਤੇ ਸ਼ਿਫਟ ਕਰਨੀ ਹੁੰਦੀ ਹੈ। ਠੀਕ ਹੋ ਗਿਆ। ਹਾਂਜੀ ਅਗਰ ਇਹ ਨਾ ਲਾਈਏ ਇਹਦਾ ਨੁਕਸਾਨ ਹੈ, ਜਗ੍ਹਾ ਖਾਲੀ ਪਈ ਰਹਿਣੀ ਹੈ। ਅੱਛਾ ਤੇ ਇਹ ਤੁਸੀਂ ਮਾਸ਼ਾਅੱਲਾ ਬਤਾਊਆਂ ਦਾ ਇਹ ਕਿੰਨਾ ਰਕਬਾ ਵਾ ਜਿਹੜਾ ਕਿ ਇਹ ਜੀ ਹੈਗਾ ਬਤਾਊ ਕਾਸ਼ਤ ਕਰਨ ਡਏ ਆ? ਇਹ ਹੈਗੇ ਜੀ 5 ਕਿੱਲੇ ਸਾਰੇ। ਕਿੱਲਾ ਵਿੱਚ ਇੱਕ ਨਿਹਰਾ ਕਰੇਲੇ ਦਾ, ਬਾਕੀ ਇਹ 4.5 ਕਿੱਲੇ ਜਿਹੜੇ ਆ ਇਹ ਮਤਲਬ ਹੋ ਗਿਆ। ਯਾਨੀ ਤਕਰੀਬਨ 4.5 ਕਿੱਲੇ ਜਿਹੜੇ ਹਾਂਜੀ ਹਾਂਜੀ ਇਹ ਤੁਸੀਂ ਇਹ ਬਤਾਊ ਬੈਂਗਣ ਹੀ ਕਾਸ਼ਤ ਕਰਨਾ ਵਾ। ਬੈਂਗਣੀ ਹਾਂਜੀ ਵਿੱਚ ਇਹਦੇ ਟਮਾਟਰ ਲੱਗਾ ਆ ਜੀ। ਆ ਜਿਹੜੇ ਪੌਦੇ ਹੈਗੇ ਜੀ ਆ ਟਮਾਟਰਾਂ ਦੇ ਹੈਗੇ ਆ। ਆ ਜਿਹੜੇ ਬੈਂਗਣ ਦੇ ਬਤਾਊ ਹਾਂਜੀ ਆ ਟਮਾਟਰ ਆ ਜੀ। ਜ਼ੂਮ ਕਰ ਆਈ। ਹਾਂਜੀ ਆ ਟਮਾਟਰ ਦਾ ਬਤਾਊ ਆ ਜੀ। ਇਹ ਬਤਾਊ ਆ ਜੀ। ਠੀਕ ਹੋ ਗਿਆ। ਹਾਂਜੀ ਇਹ ਟਮਾਟਰ ਜਿਹੜਾ ਅੱਛਾ ਟਮਾਟਰ ਦੇ ਬਾਰੇ ਕਾ ਤੁਹਾਡੀ ਗੱਲ ਟੋਕਦਾ। ਹਾਂਜੀ ਇਹ ਟਮਾਟਰ ਜਿਹੜਾ ਇਹ ਵੇਲ ਵਾਲਾ ਵਾ ਕਿ ਬੂਟੇ ਵਾਲਾ ਵਾ? ਇਹ ਬੂਟਿਆਂ ਵਾਲਾ ਜੀ, ਵੇਲ ਵਾਲਾ ਨਹੀਂ ਜੀ। ਹਾਂਜੀ ਤੇ ਇਹ ਕਹਿੰਦੇ ਕਿ ਵੇਲ ਵਾਲੇ ਤੋਂ ਪੈਦਾਵਾਰ ਜ਼ਿਆਦਾ ਹੁੰਦੀ ਆ, ਕਿ ਐਵੇਂ ਗੱਲ ਹੀ ਆ? ਨਹੀਂ ਜੀ ਉਹ ਫਰਕ ਤਾਂ ਪੈਂਦਾ ਹੈਗਾ। ਵੇਲ ਵਾਲੇ ਦੇ ਵਿੱਚ ਜਿਹੜੀ ਪੈਦਾਵਾਰ ਤਾਂ ਹੁੰਦੀ ਹੈ, ਇਹ ਜਿਹੜੇ ਆ ਇਹ ਥੱਲੇ ਰਹਿਣੇ ਆ। ਕੋਈ ਵਿੱਚ ਜਿਹੜੇ ਉਹ ਮਤਲਬ ਦਾਣੇ ਜਿਹੜੇ ਉਹ ਗਲ ਜਾਂਦੇ ਆ, ਖਰਾਬ ਹੋ ਜਾਂਦੇ। ਵੇਲ ਦੇ ਨਾਲ ਉੱਪਰ ਰਹਿਣੇ ਹੁੰਦੇ ਆ, ਉਹ ਦਾਣਾ ਨਹੀਂ ਖਰਾਬ ਹੋਣਾ। ਹਾਂ ਮੈਨੂੰ ਲੱਗਦਾ ਕਿ ਇਹਦੇ ਨਾਲ ਅਗਰ ਇਹਦੇ ਵਿੱਚ ਜੇ ਵੇਲ ਵਾਲਾ ਲੱਗਦਾ, ਇੱਕ ਮਿਸਾਲ ਆ ਕੋਈ ਬੰਦਾ ਕਹਿ ਹੀ ਦਿੰਦਾ ਕਿ ਯਾਰ ਮੇਰਾ ਦਿਲ ਕਰਦਾ ਬਤਾਊਆਂ ਦੇ ਵਿੱਚ ਵੇਲ ਵਾਲਾ ਲਾ ਦੇਵਾਂ। ਹਾਂਜੀ ਉਹ ਲਾ ਸਕਦਾ ਕਿ ਇਹ ਬਤਾਊਆਂ ਨੂੰ ਨੁਕਸਾਨ ਦਊਗਾ? ਦੇਖੋ ਜੀ ਉਹ ਨੁਕਸਾਨ ਤਾਂ ਹੈ। ਵੇਲ ਵਾਲਾ ਲਾਊਗਾ ਨਾ ਉਹਦੇ ਨਾਲ ਜਾਲ ਪਾਉਣਾ ਪੈਣਾ ਜੀ। ਉਹਦੇ ਵਿੱਚ ਜਾਲ ਨਹੀਂ ਪੈਣਾ। ਹਾਂਜੀ ਬਤਾਊਆਂ ਦੇ ਵਿੱਚ ਜਾਲ ਨਹੀਂ ਪੈਣਾ ਹੈਗਾ। ਹਾਂਜੀ ਤੇ ਫਿਰ ਜੇ ਜਾਲ ਨਾ ਪਾਇਆ ਤੇ ਬਤਾਊ ਵੱਡਾ ਬੂਟਾ ਹੋ ਗਿਆ ਤਾਂ ਇਹਨਾਂ ਦੇ ਉੱਤੇ ਇਹਨਾਂ ਦੇ ਉੱਤੇ ਹਾਂ ਉਹ ਨੁਕਸਾਨ ਹੋਏਗਾ। ਬਤਾਊਆਂ ਦਾ ਬੂਟਾ ਖਰਾਬ ਕਰ ਦੇਣਾ। ਹਾਂਜੀ ਯਾਨੀ ਕਿ ਉਹ ਇਹਦੇ ਵਿੱਚ ਨਹੀਂ ਲਾਉਣਾ ਚਾਹੀਦਾ। ਹਾਂਜੀ ਜਿਹੜਾ ਬੂਟਾ ਸਾਈਡ ਤੇ ਲੱਗਣੇ ਚਾਹੀਦੇ, ਕਿਉਂਕਿ ਉਹਨਾਂ ਨੂੰ ਜਾਲ ਪਾਵੇ। ਜਾਲ ਦੇ ਨਾਲ ਉਹ ਫਿਰ ਵੇਲ ਉਹਦੀ ਚੜ੍ਹਦੀ ਰਹਿੰਦੀ ਆ। ਫਿਰ ਏਦਾਂ ਨੁਕਸਾਨ ਹੈ, ਪੈਦਾਵਾਰ ਦਾ ਫਰਕ ਪੈਂਦਾ ਜੀ। ਮਾਸ਼ਾਅੱਲਾ। ਇਹ ਤੇ ਆਪਣਾ ਨਾ ਜੀ ਮੈਂ ਤਾਂ ਆਪਣੇ ਦੇਖਣ ਵਾਲਿਆਂ ਨੂੰ ਇਹ ਵੀ ਕਹਾਂਗਾ ਕਿ ਅਗਰ ਸਾਡੀ ਯਾਰ ਇਹ ਵੀਡੀਓ ਲੰਮੀ ਹੋ ਜਾਵੇ, ਸਾਰੀ ਤਕਰੀਬਨ ਦੱਸਾਂਗੇ ਤੁਹਾਨੂੰ ਹਰ ਚੀਜ਼। ਵੀਡੀਓ ਲੰਮੀ ਹੋ ਜਾਵੇ ਤੇ ਇਹਦੇ 2 ਪਾਰਟ ਹੋਣਗੇ, ਦੂਸਰਾ ਹਿੱਸਾ ਵੀ ਇਹਦਾ ਚੜੇਗਾ।